ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ। ਸੋ ਥਰਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਕਿ ਭਾਰਤ ਵੱਲੋਂ ਕਸ਼ਮੀਰ ਵਿੱਚ ਉਹੀ ਨੀਤੀ अपनाई जा रही है जो इजराइल वालों फलस्तीनियां प्रति अपनाई गई है। भारतीय फौज का जो जुल्म है वो कश्मीर विच बराबर जारी है। इस बारे आपां गलबात करांगे। फिर इस दे नाल ही आपां गलबात करांगे कि भारत वालों यूनाइटेड नेशन सिक्योरिटी काउंसिल विच सीट का दावा पेश किया जा रहा है। चीन ते पाकिस्तान नूं इसका विरोध करना चाहिए है। इस बारे गलबात होएगी और प्रोग्राम के एंड विच आपां गलबात करांगे इसी सैगमेंट दे विच गुरबाणी विचारा। सो ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰ ਨੇ? ਦੇਖੋ, ਪਿਛਲੇ ਕੱਲ ਜਦੋਂ ਇਸਲਾਮਾਬਾਦ ਚ ਬੇਸਡ ਚਾਈਨੀਜ਼ ਡਿਪਲੋਮੈਟ ਨੇ ਜਿਹੜਾ ਥਿੰਕ ਟੈਂਕ ਨਾਲ ਵੀ ਸੰਬੰਧਿਤ ਹੈ, ਜਿਹੜਾ ਉਹਨਾਂ ਦਾ ਆਫੀਸ਼ੀਅਲ ਇੱਕ ਗਰੁੱਪ ਹੈ, ਉਹਦੇ ਰਾਹੀਂ ਉਹਨਾਂ ਨੇ ਕਿਹਾ ਕਿ ਵੀ ਜੋ ਚੀਨ ਦਾ ਰਿਐਕਸ਼ਨ ਹੈ ਇਹ ਚਾਈਨਾ ਪਾਕਿਸਤਾਨ ਦੀ ਸੋਵਰਨਿਟੀ ਲਈ ਔਰ ਕਸ਼ਮੀਰ ਚ ਐਬਰੋਗੇਟ ਕਰਨ ਤੋਂ ਬਾਅਦ ਆਰਟੀਕਲ 370 ਜੋ ਭਾਰਤ ਨੇ ਕੀਤਾ ਉਸ ਦਾ ਰਿਐਕਸ਼ਨ ਹੈ ਔਰ ਅਸੀਂ ਆਪਣੀ ਸੋਵਰਨਿਟੀ ਨੂੰ ਅਸਰਟ ਕੀਤਾ ਹੈ। ਇਸ ਦੇ ਉੱਤੇ ਬਹੁਤ ਚੀਕਾਂ ਵੱਜੀਆਂ ਭਾਰਤ ਦੇ ਵਿੱਚ ਵੀ ਔਰ ਦੂਸਰਾ ਬਾਅਦ ਵਿੱਚ ਭਾਵੇਂ ਕਿਹਾ ਜਾਂਦਾ ਹੈ ਕਿ ਵੀ ਪੋਸਟ ਟਵੀਟ ਨੂੰ ਡਿਲੀਟ ਕਰ ਦਿੱਤਾ ਗਿਆ, ਪਰ ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਇਹਦੇ ਨਾਲ ਇੱਕ ਵਾਰ ਫੇਰ ਜਿਹੜੇ ਭਾਰਤੀ ਹਾਕਮ ਸਮਝਦੇ ਸੀ ਕਿ ਉਹਨਾਂ ਨੇ ਇਜ਼ਰਾਈਲ ਦਾ ਮਾਡਲ ਜਿਹੜਾ ਕਿ ਇਜ਼ਰਾਈਲੀਆਂ ਨੇ ਜਿਵੇਂ ਵੈਸਟ ਬੈਂਕ ਔਰ ਗਾਜ਼ਾ ਦੇ ਵਿੱਚ ਫਲਸਤੀਨੀਆਂ ਨੂੰ ਹੋਲ ਅਪ ਕੀਤਾ ਹੋਇਆ ਹੈ, ਉਹਨਾਂ ਦੇ ਸਾਰੇ ਹਕੂਕ ਮਨਸੂਖ ਨੇ, ਜਦੋਂ ਚਾਹੇ ਉੱਥੇ ਵੜ ਕੇ ਉਹਨਾਂ ਤੇ ਅਟੈਕ ਕਰ ਦਿੰਦੇ ਨੇ, ਕਿਵੇਂ ਉਹਨਾਂ ਨੇ ਉੱਥੇ ਸੈਟਲਮੈਂਟਸ ਬਣਾ ਕੇ ਜਿਹੜੀ ਹੈ ਉਹ ਉਹਨਾਂ ਦੀ ਡੈਮੋਗ੍ਰਾਫੀ ਬਦਲੀ ਹੈ ਔਰ ਅੱਗੋਂ ਲਈ ਜਿੱਥੇ ਜਿੱਥੇ ਸੈਟਲਮੈਂਟਸ ਬਣਾਉਂਦੇ ਜਾਂਦੇ ਨੇ ਯਹੂਦੀਆਂ ਨੂੰ ਵਸਾ ਕੇ ਉਹਨੂੰ ਫਿਰ ਆਪਣਾ ਮੇਨ ਸਟ੍ਰੀਮ ਦੇ ਨਕਸ਼ੇ ਦਾ ਹਿੱਸਾ ਬਣਾ ਰਹੇ ਨੇ। ਸੋ ਇਹ ਜੋ ਕੁਛ ਇਹਨਾਂ ਨੇ ਮੋਦੀ ਐਂਡ ਕੰਪਨੀ ਨੇ ਕਸ਼ਮੀਰ ਦੇ ਵਿੱਚ ਜੰਮੂ ਕਸ਼ਮੀਰ ਚ ਕੀਤਾ, ਇਹ ਮੋਸਾਦ ਦਾ ਉਹੀ ਮਾਡਲ ਹੈ ਜੋ ਉਹਨਾਂ ਨੇ ਫਲਸਤੀਨੀਆਂ ਦੇ ਅਗੇਂਸਟ ਵਰਤਿਆ। ਉਹਨਾਂ ਨੇ ਕਿਹਾ ਜੀ ਕਿ ਵੀ ਭੁੱਲ ਜਾਓ, ਇੰਟਰਨੈਸ਼ਨਲ ਕਮਿਟੀ ਤੁਹਾਡਾ ਕੀ ਵਿਗਾੜ ਲਿਆਏਗੀ, ਅਸੀਂ ਕਿਹੜਾ ਆਨਰ ਕੀਤਾ ਇੰਟਰਨੈਸ਼ਨਲ ਰੈਜ਼ੋਲੂਸ਼ਨਸ ਨੂੰ ਫਲਸਤੀਨੀਆਂ ਦੇ ਉੱਤੇ। ਹਾਲਾਂਕਿ ਫਲਸਤੀਨੀਆਂ ਨੂੰ ਆਬਜ਼ਰਵਰ ਸਟੇਟਸ ਵੀ ਹਾਸਲ ਹੈ, ਉਹ ਹਥਿਆਰਬੰਦ ਸੰਘਰਸ਼ ਵੀ ਲੜ ਰਹੇ ਨੇ, ਮੁਸਲਿਮ ਵਰਲਡ ਵੀ ਉਹਨਾਂ ਦੇ ਨਾਲ ਖੜਾ ਹੈ। ਇਹਦੇ ਬਾਵਜੂਦ ਜੇ ਸਾਨੂੰ ਪਰਵਾਹ ਨਹੀਂ, ਤੁਸੀਂ ਨਿਊਕਲੀਅਰ ਪਾਵਰ ਹੋ, ਤੁਹਾਡਾ ਇੰਨਾ ਵੱਡਾ ਮੁਲਕ ਹੈ, ਇਹਨੂੰ ਵੀ ਕਰਕੇ ਬਦਲ ਕੇ ਇਹਨੂੰ ਹਿੰਦੂ ਸਟੇਟ ਬਣਾ ਦਿਓ। ਔਰ ਜ਼ਾਹਰਾ ਤੌਰ ਦੇ ਉੱਤੇ ਪਿਛਲੇ 1 ਸਾਲ ਤੋਂ ਐਗਰੈਸਿਵਲੀ ਇਸ ਦੇ ਉੱਤੇ ਉਹਨਾਂ ਨੇ ਐਕਟ ਕੀਤਾ ਹੈ। ਕੱਲਾ ਇਹੀ ਨਹੀਂ ਕਿ ਭਾਈ ਉਹਦਾ ਸਟੇਟਸ ਖਤਮ ਕਰਤਾ ਹੈ ਜਾਂ ਲੋਕਡਾਊਨ ਕਰ ਦਿੱਤਾ, ਜਿਵੇਂ ਉਹਨਾਂ ਨੇ ਕਾਨੂੰਨ ਬਦਲੇ, ਜਿਵੇਂ ਮੀਡੀਆ ਦੇ ਰਾਹੀਂ ਉਹਨਾਂ ਨੇ ਬਿਲਕੁਲ, ਮੈਂ ਇੰਡੀਅਨ ਐਕਸਪ੍ਰੈਸ ਦਾ ਇੱਕ ਐਡੀਟੋਰੀਅਲ ਇਹਦੇ ਤੇ ਦੇਖਿਆ, ਮੈਂ ਡਿਸਕਸ ਕਰਾਂਗਾ ਕਿ ਕਿਵੇਂ ਉਹਨਾਂ ਨੇ ਜੋ ਪੋਸਟ 84 ਪੀਰੀਅਡ ਪੰਜਾਬ ਦੇ ਵਿੱਚ ਜਿਵੇਂ ਮੀਡੀਆ ਨੂੰ ਬਿਲਕੁਲ ਥ੍ਰੋਟਲ ਕਰ ਦਿੱਤਾ ਸੀ। ਮੀਡੀਆ ਹੁਣ ਬਿਊਰੋਕ੍ਰੇਸੀ ਨੂੰ ਆਨਸਰੇਬਲ ਹੈ, ਕੋਈ ਸਿਸਟਮ ਨਹੀਂ ਹੈ। ਔਰ ਈਵਨ ਜਿਹੜੀ ਉਹ ਜੰਮੂ ਕਸ਼ਮੀਰ ਯੂਨੀਅਨ ਟੈਰੀਟਰੀ ਦੀ ਇਲੈਕਸ਼ਨ ਵੀ ਕਰਵਾਉਣਾ ਚਾਹੁੰਦੇ ਨੇ, ਉਹਦੇ ਥੱਲੇ ਵੀ ਰੀਡਿਸਟ੍ਰਿਕਟਿੰਗ ਹੋ ਰਹੀ ਹੈ ਤਾਂ ਕਿ ਮੁਸਲਮਾਨ ਮੈਜੋਰਟੀ ਵਾਲੇ ਇਲਾਕੇ ਹਿੰਦੂਆਂ ਦੇ ਨਾਲ ਜੋੜ ਕੇ ਉਹਨਾਂ ਦੀ ਜਿਹੜੀ ਹੈ ਹਿੰਦੂ ਮੈਜੋਰਟੀ ਨੂੰ ਅੱਗੋਂ ਵਧਾਇਆ ਜਾਏ ਉੱਥੇ। ਇਹਦੇ ਨਾਲ ਨਾਲ ਉਹਨਾਂ ਨੇ ਅਬਦੁੱਲਾ ਫੈਮਿਲੀ ਹੋਏ ਫਾਦਰ ਸਨ ਜਾਂ ਜਿਹੜੇ ਫੈਜ਼ਲ IAS ਔਰ ਦੂਸਰੇ ਛੱਡੇ ਨੇ, ਉਹਨਾਂ ਨਾਲ ਵੀ ਕੁਝ ਡੀਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋਣਗੇ। ਔਰ ਹੁਣ ਇਹਦੇ ਤੇ ਕੋਈ ਪੋਲੀਟੀਕਲ ਸਟੇਟਮੈਂਟ ਜਾਂ ਦੂਜੀ ਦੇਣ ਦੀ ਥਾਂ ਇਹਦੇ ਤੇ ਵੀ ਜਿਵੇਂ ਜੋ ਚੀਨ ਦੇ ਨਾਲ ਹਿਊਮਿਲੇਸ਼ਨ ਹੈ ਉਹਦੇ ਥੱਲੇ ਨਰਵਾਣੇ ਬਰੀਫ ਕਰ ਰਿਹਾ ਹੈ। ਨੇਪਾਲ ਬਾਰੇ ਵੀ ਨਰਵਾਣੇ ਨੇ ਬਿਆਨ ਦੇ ਕੇ ਫਰਦਰ ਸ਼ਾਇਦ ਕੋਰਟ ਆਫ ਆਰਮਸ ਦੇ ਵਿੱਚ ਉਹਨਾਂ 3 ਇਲਾਕਿਆਂ ਨੂੰ, ਵਿਖੂ ਲੇਖ ਨੂੰ ਔਰ ਕਾਲਾ ਪਾਣੀ ਨੂੰ ਲਿਆਉਣ ਚ ਉਹਨਾਂ ਨੂੰ ਵਕਤ ਲੱਗਦਾ ਹੈ। ਪਰ ਜਦੋਂ ਇਹਨੇ ਫੌਜੀ ਮੁਖੀ ਨੇ ਕਿਹਾ ਕਿ ਜੀ ਨੇਪਾਲ ਕਿਸੇ ਦੇ ਕਹਿਣ ਤੇ ਕਰ ਰਿਹਾ, ਤੀਜੀ ਧਿਰ ਤੇ, ਔਰ ਉਹਦਾ ਹਾਲਾ ਜਿਹੜਾ ਇੰਡੀਅਨ ਫੌਜੀ ਚੀਫ ਹੈ ਇਹ ਨੇਪਾਲ ਦੀ ਫੌਜ ਦਾ ਆਨਰਰੀ ਜਨਰਲ ਵੀ ਹੈ। ਇੱਕ ਆਨਰ ਸੀ ਦੱਸਣ ਦੇ ਲਈ ਕਿ ਭਾਈ ਅਸੀਂ ਕਿਵੇਂ ਸਿਸਟਰਲੀ ਕੰਟਰੀਜ਼ ਆ, ਦੋਨੋਂ ਭੈਣਾਂ ਅਸੀਂ, ਕਿ ਜਿਹੜਾ ਫੌਜੀ ਚੀਫ ਹੈ ਉਹ ਨੇਪਾਲ ਦਾ ਵੀ, ਔਰ ਤੁਸੀਂ ਇਸ ਕਿਸਮ ਦੀ ਬਿਆਨਬਾਜ਼ੀ ਕਰਦੇ ਹੋ। ਹੁਣ ਜਦੋਂ ਕਿ ਚੀਨ ਨੇ ਅਸਰਟ ਕੀਤਾ, ਉਹਨਾਂ ਦੇ ਡਿਪਲੋਮੈਟ ਰਾਹੀਂ ਇਹ ਵੀ ਆ ਗਿਆ ਕਿ ਭਾਈ ਕਸ਼ਮੀਰ ਕੀ ਹੈ, ਜਿਹਦੇ ਚ ਜਦੋਂ ਇਹਨਾਂ ਨੇ ਸਾਰਾ ਕਰਕੇ ਬਦਲਿਆ ਔਰ ਅਸੀਂ ਆਪਣੀ ਸੋਵਰਨਿਟੀ ਅਸਰਟ ਕੀਤੀ ਹੈ। ਔਰ ਅੱਜ ਜਿਹੜਾ ਭਾਰਤੀ ਫੌਜੀ ਮੁਖੀ ਦਾ ਬਿਆਨ ਹੈ ਕਸ਼ਮੀਰ ਦੇ ਹਵਾਲੇ ਨਾਲ, ਕਸ਼ਮੀਰੀਜ਼ ਆਰ ਫੈਡ ਅਪ ਵਿਦ ਮਿਲੀਟੈਂਸੀ ਟੈਰਰਿਜ਼ਮ, ਆਰਮੀ ਚੀਫ ਮਨੋਜ ਮੁਕੰਦ ਨਰਵਾਣੇ,
ਇਹ ਹੁਣ ਗੁਲੂਕੰਦ ਹੈ ਕਿ ਮੁਕੰਦ ਹੈ, ਪਰ ਇਹ ਨਰਵਾਣੇ ਜ਼ਰੂਰ ਹੈ। ਔਰ ਇਹ ਕਹਿ ਰਿਹਾ ਕਿ ਭਾਈ resident ਜਿਹੜੇ ਨੇ ਜੰਮੂ ਕਸ਼ਮੀਰ ਦੇ, they are absolutely fed up with militancy and terrorism and they want the situation to return to normal। ਕਿ ਭਾਈ ਤੂੰ ਕੋਈ UN ਦੇ ਆਸਪੀਸਿਸ ਥੱਲੇ ਕੋਈ ਲੋਕਾਂ ਦਾ ਸਰਵੇ ਕਰਾਇਆ, ਲੋਕਾਂ ਨੂੰ ਪੁੱਛਿਆ? ਜਦੋਂ UN ਕਹਿੰਦਾ ਵੀ ਲੋਕਾਂ ਨੂੰ ਪੁੱਛੋ ਕੀ ਚਾਹੁੰਦੇ ਨੇ, ਉਹ ਪਾਕਿਸਤਾਨ ਚਾਹੁੰਦੇ ਨੇ, ਭਾਰਤ ਚਾਹੁੰਦੇ ਨੇ, ਆਪਣੇ ਆਪ ਨੂੰ ਐਸਰਟ ਕਰਨਾ ਚਾਹੁੰਦੇ ਨੇ ਆਪਣੀ ਆਈਡੈਂਟੀਟੀ ਦੇ ਤੌਰ ਤੇ, ਲੇਕਿਨ ਇਹਨੂੰ ਕਹਿੰਦੇ ਨੇ ਪੂਰਾ ਕਵਰ ਅਪ। ਔਰ ਉਹਨੇ ਇਸ ਸਾਰੇ ਦੇ ਉੱਤੇ ਕਿਹਾ ਜੀ ਮੋਸਟ ਆਫ ਦਾ ਆਪਰੇਸ਼ਨਸ ਵਰ ਬੇਸਡ ਔਨ ਇਨਫੋਰਮੇਸ਼ਨ ਪ੍ਰੋਵਾਈਡਡ। ਹੁਣ ਹਕੀਕਤ ਇਹ ਹੈ ਕਿ ਇਸ 1 ਸਾਲ ਚ ਲਗਾਤਾਰ ਤਾਂ ਰਾਜ ਇੱਥੇ ਉਹ ਕਾਨੂੰਨਾਂ ਰਾਹੀਂ ਔਰ ਦੂਜਾ ਡੈਮੋਗ੍ਰਾਫੀਜ਼ ਬਦਲ ਰਹੇ ਨੇ, ਉਹਨਾਂ ਦੇ ਯੂਥ ਦਾ ਸਫਾਇਆ ਕੀਤਾ ਜਾ ਰਿਹਾ ਜੋ ਪੰਜਾਬ ਦੇ ਵਿੱਚ ਹੋ ਰਿਹਾ। ਹੁਣ ਜੇ ਪਾਕਿਸਤਾਨ ਦੇ ਨਾਲ ਬਾਰਡਰ ਸੀਲ ਹੈ, LOC ਦੇ ਉੱਤੇ ਰੋਜ਼ਾਨਾ ਉੱਥੇ ਜਿਹੜੀ ਹੈ ਉਹ ਫਾਇਰਿੰਗ ਦੋਨੋਂ ਪਾਸਿਓਂ ਹੁੰਦੀ ਹੈ ਔਰ ਨੁਕਸਾਨ ਵੀ ਹੁੰਦਾ ਹੈ, ਤੇ ਇਹ ਕਿਹੜੇ ਨੇ ਜਿਹੜੇ ਇਹਨਾਂ ਦੇ ਖਿਲਾਫ ਮਿਲੀਟੈਂਸੀ ਕਰ ਰਹੇ ਨੇ? ਸੋ ਜ਼ਾਹਿਰ ਹੈ ਵੀ ਇਹ ਨੌਜਵਾਨਾਂ ਨੂੰ ਮਾਰਨ ਦੇ ਉਹ ਕਹਿ ਰਿਹਾ ਜੀ ਅਸੀਂ ਆਪਰੇਸ਼ਨ ਬਹੁਤ ਲਗਾਤਾਰਤਾ ਨਾਲ ਕਰ ਰਹੇ ਹਾਂ ਔਰ ਸਾਨੂੰ ਜਿਹੜੀ ਇਨਫੋਰਮੇਸ਼ਨ ਆ ਲੋਕਲ ਤੋਂ ਹੀ ਮਿਲਦੀ ਹੈ। ਉਸ ਤੋਂ ਇਹ ਅੰਦਾਜ਼ਾ ਹੋ ਜਾਂਦਾ ਹੈ ਕਿ they want situation to return to normal। or as far as Jammu Kashmir is concerned, we have had a lot of success in last 1 week or 10 days। In the last 1 week alone, more than 15 terrorists have been killed। ਹੁਣ ਤੋਂ ਤੁਸੀਂ ਅੰਦਾਜ਼ਾ ਲਾਓ ਕਿ 15 ਨੌਜਵਾਨ ਕਸ਼ਮੀਰੀ ਇਹਨਾਂ ਨੇ ਮਾਰ ਮੁਕਾਏ ਨੇ ਝੂਠੇ ਪੁਲਿਸ ਮੁਕਾਬਲਿਆਂ, ਔਰ ਉਹਨੂੰ ਜਿਹੜਾ ਇਹ ਆਪਣੀ ਸਕਸੈਸ ਦੱਸ ਰਹੇ ਨੇ। ਪਰ ਕਸ਼ਮੀਰ ਦੇ ਵਿੱਚ ਹਕੀਕਤਨ ਕੀ ਇਹ ਗੱਲ ਕੱਲੀ ਕਸ਼ਮੀਰ ਤੱਕ ਨਹੀਂ ਹੈ। ਪਰਸੋਂ ਖਬਰ ਸੀ ਕਿ ਜੀ ਪਠਾਨਕੋਟ ਪੰਜਾਬ ਪੁਲਿਸ ਨੇ 2 ਖਤਰਨਾਕ ਕਸ਼ਮੀਰੀ ਜਿਹੜੇ ਨੇ ਅੱਤਵਾਦੀ ਫੜੇ, ਜਿਹੜੇ ਹਿਮਾਚਲ ਚ ਜਾ ਰਹੇ ਸੀ, ਉੱਥੇ ਉਹਨਾਂ ਨੇ ਦਹਿਸ਼ਤਗਰਦੀ ਕਰਨੀ ਸੀ। ਔਰ ਅੱਜ ਖਬਰ ਹੈ ਕਿ ਜੀ ਪੰਜਾਬ ਪੁਲਿਸ ਨੇ ਉਹਦਾ 2 ਦਿਨ ਪਹਿਲਾਂ ਤਾਂ ਨਾਂ ਨਹੀਂ ਸੀ, ਹੁਣ ਉਹਨੂੰ ਜਿਹੜਾ ਲਸ਼ਕਰੇ ਤਾਇਬਾ ਬਣਾ ਦਿੱਤਾ ਹੈ ਕਿ ਜੀ ਉਹਦਾ ਜਿਹੜਾ ਪੰਜਾਬ ਪੁਲਿਸ ਨੈਬ third accomplice of Lashkar-e-Taiba terrorists arrested in Pathankot with weapons haul, Javed was trying to flee to Kashmir after learning of his accomplice arrest। ਇਹ ਹੁਣ ਪੂਰੀ ਕਹਾਣੀ ਤਾਂ ਕਿ ਪੰਜਾਬ ਔਰ ਹਿਮਾਚਲ ਦੇ ਵਿੱਚ ਵੀ ਜਿਹੜੇ ਕੋਈ ਕਸ਼ਮੀਰੀ ਨੇ ਵਿਚਾਰੇ ਕਾਰੋਬਾਰ ਕਰਦੇ, ਉਹਨਾਂ ਨੂੰ ਵੀ ਦਹਿਸ਼ਤਗਰਦੀ ਨਾਲ ਜੋੜਿਆ ਜਾਏ ਔਰ ਇਸ ਸਾਰੇ ਨੂੰ ਦੱਸਿਆ ਜਾਏ ਕਿ ਇਹ ਜਿਹੜਾ ਪਾਰਟ ਹੈ ਇਹ ਦਹਿਸ਼ਤਗਰਦੀ ਕਰ ਰਹੇ ਨੇ। ਔਰ ਇਹਦਾ ਜਿਹੜਾ ਜਿਵੇਂ ਮੀਡੀਆ ਦੇ ਹਵਾਲੇ ਨਾਲ ਗੱਲ ਕੀਤੀ ਹੈ, ਇੰਡੀਅਨ ਐਕਸਪ੍ਰੈਸ ਦਾ ਇਸ ਦੇ ਉੱਤੇ ਪੂਰਾ ਇੱਕ ਆਰਟੀਕਲ ਹੈ ਕਿ ਕਿਵੇਂ ਜਿਹੜਾ with the opposition lockdown, new media policy for J&K is an affront, will have chilling effect on the Kashmiri voice। ਕਿ ਵੀ ਉਹਨਾਂ ਨੇ ਕਿਵੇਂ ਇਸ ਸਾਰੇ ਨੂੰ ਜਿਹੜਾ ਉਹ ਕਸ਼ਮੀਰ ਸੈਂਟਰਿਕ ਬਣਾ ਕੇ ਮੀਡੀਆ ਪਾਲਿਸੀ ਬਣਾਈ ਹੈ। ਦਾ ਨਿਊ ਇੰਡੀਅਨ ਐਕਸਪ੍ਰੈਸ ਦਾ ਐਡੀਟੋਰੀਅਲ ਹੈ, ਕੋਈ ਪਾਕਿਸਤਾਨੀ ਨਹੀਂ ਲਿਖ ਰਿਹਾ ਜਾਂ ਕੋਈ ਖਾਲਿਸਤਾਨੀ ਨਹੀਂ ਕਹਿ ਰਿਹਾ। The new media policy of Jammu and Kashmir administration resembles 1984 in its 53 pages of rules and regulations on what is news, the setting up of a mechanism for monitoring of fake news, conditions newspapers need to meet in order to be empaneled and under what circumstances will they be de-empaneled. The Jammu and Kashmir Directorate of Information and Public Relations may not have George Orwell's vocabulary, but the framers of this policy have managed to provide a remarkably clear picture of the media they want. Journalists and news organizations answerable not to their readers, not even to their editors, but to government bureaucrats and security officials who will have the power to decide which news item is fake or anti-national, and with these determinations to further decide the economic viability of a newspaper through the carrots and stick of the government advertisements। ये सारा सिस्टम ਹੁਣ एडिटर ने डिसाइड नहीं करना ਕਿਹੜੀ ਖਬਰ ਲਾਣੀ ਹੈ, ਰੀਡਰਸ ਤੱਕ ਕੀ ਪਹੁੰਚਣਾ ਚਾਹੀਦਾ ਇਹਨੇ ਵੀ ਡਿਸਾਈਡ ਨਹੀਂ ਕਰਨਾ। ਜਿਹੜੇ ਬਿਊਰੋਕਰੈਟ ਬੈਠੇ ਨੇ ਉਹ ਡਿਸਾਈਡ ਕਰਨਗੇ ਕਿਹੜੀ ਖਬਰ ਲੱਗਣੀ ਹੈ, ਕੈਰਟ ਐਂਡ ਸਟਿਕ। ਕਿ ਭਾਈ
ਜਿਹੜੇ ਉਹਨਾਂ ਦੀ ਮਰਜ਼ੀ ਮੁਤਾਬਕ ਹੋਏਗਾ ਉਹਨਾਂ ਨੂੰ ਐਡਵਰਟਾਈਜ਼ਮੈਂਟਸ ਦਿੱਤੀਆਂ ਜਾਣਗੀਆਂ, ਬਾਕੀਆਂ ਨੂੰ ਛਪਣ ਨਹੀਂ ਦਿੱਤਾ ਜਾਏਗਾ। ਔਰ ਇਹ ਜਿਹੜਾ ਜਾਰਜ ਔਰਵਿਲੀਅਨ ਜਿਵੇਂ ਟਰਮ ਅਸੀਂ ਵੀ ਇਸਤੇਮਾਲ ਕਰਦੇ ਹਾਂ, ਸੂਡੋ ਸਪੀਕ, ਕਿ ਤੁਸੀਂ ਕਹੋ कि जी बिल्कुल दरबार साहब मुकद्दस था है, भारतीय फौज कभी भी दरबार साहब के अंदर नहीं जाएगी, पर फैक्ट ये है कि तुसी फाइनल प्लान कर ली है ते जदों तुसी ये बयान दे रहे हो उस तो अगले दिन फौज दाखिल होएगी। ये है सूडो स्पीक। कश्मीर के लोग बहुत खुश ने क्योंकि वो अतवाद नहीं चाहते, पर नाल दी नाल तुसी नौजवान मारदे चले जाओगे जी, पाकिस्तान दे भेजे अतवादी ने ਜਿਹੜੇ ਇੱਥੇ ਗੜਬੜ ਕਰਨਾ ਚਾਹੁੰਦੇ ਨੇ। ਸੋ ਇਹ ਜਿਹੜੀਆਂ ਟਰਮਸ ਨੇ ਇਹ ਜਾਰਜ ਔਰਵਿਲ ਜਿਹਨੇ 1984 ਆਪਣਾ ਜਿਹੜੀ ਹੈ ਉਹ 40 ਸਾਲ ਪਹਿਲਾਂ ਲਗਭਗ 84 ਤੋਂ ਇਹ ਨੋਵਲ ਲਿਖਿਆ, ਜਿਹਦੇ ਸੀ ਕਿ ਆਉਣ ਵਾਲਾ ਪੀਰੀਅਡ ਕੀ ਹੋਏਗਾ। ਸੋ ਇਹਨੇ ਵੀ ਇੰਡੀਅਨ ਐਕਸਪ੍ਰੈਸ ਦੇ ਐਡੀਟਰ ਨੇ ਉਹਨੂੰ ਕੋਟ ਕੀਤਾ ਕਿ ਬਈ ਉਸ ਦਾ ਜਿਹੜੀ ਹੈ ਉਹਨੇ ਜਿਹੜੀਆਂ ਫੇਕ ਨਿਊਜ਼ ਔਰ ਦੂਜਾ ਜੋ ਉੱਤੇ ਲਾ ਰਹੇ ਨੇ, ਔਰ ਜਿਵੇਂ ਪੂਰੇ ਦਾ ਪੂਰਾ ਮੀਡੀਆ ਉਸੇ ਪੈਟਰਨ, ਔਰ ਇਹੀ ਪੈਟਰਨ ਮਿਡਲ ਈਸਟ ਇਜ਼ਰਾਈਲ ਨੇ, ਔਰ ਅੱਜ ਦੇ ਜ਼ਮਾਨੇ 'ਚ ਅਸੀਂ ਦੇਖਦੇ ਹਾਂ ਕਿ ਮੀਡੀਆ ਹੀ ਅਲਟੀਮੇਟਲੀ ਤਾਕਤ ਹੈ। ਔਰ ਜਿਵੇਂ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਈਵਨ ਸਿੱਖ ਪਰਸਪੈਕਟਿਵ ਤੋਂ ਜਾਂ ਸਾਊਥ ਏਸ਼ੀਅਨ ਕੰਟੈਕਸਟ ਦੇ ਵਿੱਚ ਜਿਹੜਾ ਪਰਸਪੈਕਟਿਵ ਹੈ ਉਹ ਨਾ ਪਹੁੰਚ ਸਕੇ ਭਾਰਤ ਦੇ ਲੋਕਾਂ ਤੱਕ, ਸਿੱਖਾਂ ਤੱਕ, ਖਾਸ ਕਰ ਪੰਜਾਬ ਦੇ ਵਿੱਚ। ਹੁਣ ਅਦਰਵਾਈਜ਼ ਅਸੀਂ ਕਿਹੜੀਆਂ ਤੋਪਾਂ ਬੀੜੀਆਂ ਹੋਈਆਂ ਨੇ ਟੀਵੀ 84 ਔਰ ਇਸ ਹਵਾਲੇ ਨਾਲ ਕਿ ਭਾਈ YouTube ਜਾਂ Facebook ਨੂੰ ਬਲੌਕ ਕਰਨ ਦੀ ਲੋੜ ਪੈ ਗਈ ਕਿਉਂਕਿ ਇੰਡੀਅਨ ਗਵਰਨਮੈਂਟ ਨੇ ਪ੍ਰਵੇਲ ਕੀਤਾ। तो चलो एक सानू खुशी भी है कि भाई वो सानू इंपॉर्टेंट समझते हैं, पर इस तो तुसी अंदाजा लाओ कि जे 13-14 हज़ार मील दूर बैठे दी जिहड़ी गल है उन्होंने उत्थे ब्लॉक किया जा रहा है ते लोकां नू की परोसिया जा रहा है। और वो कदे भी नहीं चाहणगे कि जम्मू कश्मीर दे विच ईवन बाहर तां कश्मीर बारे जो झूठे परोस ही रहे ने कि जम्मू कश्मीर दे लोकां नू भी पता लगे कि भाई उन्हां दे गवांढ दे पिंड च की होया है, जम्मू च रहंदे नूं पता लगे कि श्रीनगर च की होया है, बारामूले च की हो रहा है, अनंतनाग च की हो रहा है। सो इन्हां हालातां दे विच जिहड़ी खबर असीं एक होर भी डिस्कशन लई कढी है, हालांकि मैनूं नहीं पता कि बई इह किन्ना क साडी गल नूं सीरियसली लिया जाएगा, लेकिन एक गल असीं दस दईए कि भाई बहुत वार भारत दीआं जे तुसीं सारियां नीतियां देखो कि उन्होंने किवें ये प्री प्लान किया जो कश्मीर च करना है। हुण उस तो पहला जिवें यूनाइटेड नेशन सिक्योरिटी काउंसिल है उहदे कुल 15 मैंबर ने, 5 मैंबर उन्हां दे परमानेंट मैंबर ने जिन्हां नूं असीं वीटो विल्डिंग मैंबर्स कहंदे, जिन्हां कोल वीटो पावर है, जिन्हों मर्जी वो रिजेक्ट कर देण। उन्हां वीटो विल्डिंग जिहड़े मैंबर ने उन्हां च अमरीका है, रूस है, चीन है, फ्रांस है, इंग्लैंड है, वो पक्के ने, उन्होंने रहना ही है। और उन्होंने कली वोट जी है सारे डीरेल कर सकती है, नो मैटर तुसी केड़ा मता सिक्योरिटी काउंसिल च 10 होर मैंबर ने जिन्होंने रोटेटिंग मैंबर कहते हैं, वो डिफरेंटली अफ्रीकन रीजन, साउथ जिहड़ा एशिया पैसिफिक ਜਾਂ ਸਾਊਥ ਅਮਰੀਕਾ ਜਾਂ ਦੂਜਾ ਉਹ ਪ੍ਰਪੋਰਸ਼ਨ ਦੇ ਲਿਹਾਜ਼ ਨਾਲ 2 ਸਾਲ ਦੀ ਸ਼ਾਇਦ ਟਰਮ ਹੁੰਦੀ ਆ ਉਹਨਾਂ ਦੀ, ਉਹ ਰੋਟੇਟ ਕਰਦੇ ਰਹਿੰਦੇ। लेकिन जिस खिते चो मैंबर लेने वो मैंबर देश डिसाइड करते हैं कि क्यों बनाने। सो जाहिर है पाकिस्तान भी मैंबर रहा, इंडिया भी पहला UN सिक्योरिटी काउंसिल का रोटेटिंग, उन्होंने को कोई वीटो राइट नहीं है, पर एक होना भी जिहड़ा है वो अपने आप दे विच किसी मुद्दे नूं लैके आना सिक्योरिटी काउंसिल च आम UN जनरल असैंबली का मैंबर लियाना चाहेगा उन्होंने वेट नहीं मिलता, लेकिन जो सिक्योरिटी काउंसिल मैंबर लियाना चाहता भावें नॉन वीटो वील्डिंग रोटेटिंग मैंबर है ਉਹਦਾ ਵੇਟ ਹੈ। ਹੁਣ ਇੰਡੀਆ ਜਿਹੜਾ ਹੈ ਉਹ UN ਸਿਕਿਉਰਿਟੀ ਕਾਉਂਸਲ ਦਾ ਰੋਟੇਟਿੰਗ ਮੈਂਬਰ ਬਣਨਾ ਚਾਹੁੰਦਾ ਹੈ, ਜ਼ਾਹਰ ਹੈ ਉਸ ਖਿੱਤੇ ਚੋਂ। ਔਰ ਮੈਂ ਜਦੋਂ ਇਹਦੀ ਡੇਟਲਾਈਨ ਦੇਖੀ ਕਿ ਜੀ ਚੱਲਦਾ ਰਿਹਾ ਸੀ ਆਸਟ੍ਰੇਲੀਆ ਦੇ ਨਾਲ ਵੀ UN ਦੇ ਵਿੱਚ, ਤਾਂ ਮੈਨੂੰ ਲੱਗਾ ਕਿ ਵੀ ਹੋ ਸਕਦਾ ਇਹਨਾਂ ਦੀ ਪੁਰਾਣੀ ਜਿਹੜੀ ਉਹ ਡਿਜ਼ਾਇਰ ਹੈ, ਔਰ ਜਿਹਨੂੰ ਕਦੇ ਇੰਗਲੈਂਡ ਤੋਂ ਸਪੋਰਟ ਕਰਾਉਂਦੇ ਨੇ, ਕਦੇ ਰਸ਼ੀਆ ਤੋਂ, ਕਦੇ ਇੰਗਲੈਂਡ ਤੋਂ, कि जी रिफॉर्म्ड UN दे विच इंडिया नूं परमानेंट मैंबर दा स्टेटस मिले। मैनूं लग्या कोई उस किस्म दा शोशा इन्हां ने अपने लोकां नूं बेचना। पर कल जदों मैं देखिया
ਕਿ ਉਹਨਾਂ ਦਾ ਜਿਹੜਾ ਐਨਵੋਏ ਹੈ UN ਦੇ ਵਿੱਚ ਇੰਡੀਆ ਦਾ ਕਹਿ ਰਿਹਾ ਕਿ India's presence in UN Security Council will help bring its ethos of Vasudeva Kutumbham to world. India's focus will be on the new orientation for a reformed multilateral system. ਇਸ ਕਿਸਮ ਦੇ ਜਿਹੜੇ ਨੇ ਵੱਡੇ ਵੱਡੇ ਛੱਜਾਂ ਵਾਲੇ ਨਾਂ ਇਸਤੇਮਾਲ ਕਰਦੇ ਨੇ ਕਿ ਵੀ ਤੁਸੀਂ ਕਹੋ ਜੀ ਸਾਰਾ ਸੰਸਾਰ ਇੱਕ ਕੁਟੁੰਬ ਹੈ, ਪਰ ਤੁਸੀਂ ਆਪਣੀਆਂ ਅਕਲੀਤਾਂ ਦਾ, ਆਪਣੇ ਜਿਹਨਾਂ ਨੂੰ ਸ਼ੂਦਰ ਤੁਸੀਂ ਬਣਾਇਆ ਉਹਨਾਂ ਦਾ ਸਫਾਇਆ ਕਰੋ। ਹਨਾ, ਇਹ ਦੇਖਣ ਤੋਂ ਬਾਅਦ ਮੈਨੂੰ ਲੱਗਿਆ ਕਿ ਵੀ ਇਹ ਕੋਈ ਉਹ ਨਹੀਂ ਹੈ ਕਿ ਪਰਮਾਨੈਂਟ ਮੈਂਬਰ ਬਣਨ ਵਾਲੀ ਗੱਲ। ਇਹਦੇ 'ਚ ਇਹ ਗੱਲ ਸਾਹਮਣੇ ਆਈ ਕਿ ਜਿਹੜੀ ਹੈ ਇੰਡੀਆ UN ਸਿਕਿਉਰਿਟੀ ਕੌਂਸਲ ਦਾ ਨੌਨ ਮੈਂਬਰ ਪਰਮਾਨੈਂਟ ਮੈਂਬਰ ਦੇ ਤੌਰ ਤੇ ਜੁਆਇਨ ਕਰੇਗਾ, ਜਿਹਦੀ ਇਲੈਕਸ਼ਨ 17 ਜੂਨ ਨੂੰ ਹੋਣੀ। ਅੱਜ ਅਸੀਂ 13 ਜੂਨ ਨੂੰ ਗੱਲ ਕਰ ਰਹੇ ਹਾਂ, 4 ਦਿਨ ਬਾਅਦ ਬੇਸ਼ੱਕ ਮੈਂ ਵੀ। ਔਰ ਉਹਦੇ 'ਚ ਇਹ ਹੈ ਕਿ ਵੀ ਇੰਡੀਆ ਕੈਂਡੀਡੇਟ ਹੈ ਏਸ਼ੀਆ ਪੈਸੀਫਿਕ ਕੈਟਾਗਰੀ ਚੋਂ, ਜਿਹੜਾ 2021-2022 ਲਈ। ਔਰ ਇਹਦੀ ਕਿਉਂਕਿ ਭਾਰਤ ਨੇ ਬਣਨਾ ਹੀ ਹੈ, ਕਿਉਂਕਿ ਇਹ ਰੈਜ਼ੋਲੂਸ਼ਨ ਭਾਰਤ ਨੂੰ ਇਸ ਏਸ਼ੀਆ ਪੈਸੀਫਿਕ ਚੋਂ ਬਣਾਉਣ ਦਾ ਯੂਨੈਨਿਮਸਲੀ ਆਇਆ। ਔਰ ਇਹ ਜਿਹੜਾ ਕੈਂਡੀਡੇਚਰ ਹੈ that was endorsed by 55 member Asia Pacific grouping including China and Pakistan in June last year। ਹੁਣ ਤੁਸੀਂ ਦੇਖੋ ਜੂਨ 2019 ਦੇ ਵਿੱਚ ਇਸ ਏਸ਼ੀਆ ਪੈਸੀਫਿਕ ਗਰੁੱਪ ਦੇ ਜਿਹੜੇ 55 ਮੈਂਬਰ ਨੇ, ਜਿਹਦੇ ਚੀਨ ਔਰ ਪਾਕਿਸਤਾਨ ਵੀ ਮੈਂਬਰ ਹੈ, ਇਹ ਐਂਡੋਰਸ ਕੀਤਾ ਕਿ ਜੀ ਸਾਡਾ ਕੈਂਡੀਡੇਟ ਇੰਡੀਆ ਹੋਵੇ। ਉਦੋਂ ਤੱਕ ਇਮਰਾਨ ਖਾਨ ਨੂੰ ਵੀ ਲੱਗਦਾ ਸੀ ਕਿ ਭਾਈ ਜਿਹੜਾ ਅਸੀਂ ਭਾਰਤ ਦੇ ਨਾਲ ਦੋਸਤੀ ਚਾਹੁੰਦੇ ਹਾਂ। ਚਾਈਨਾ ਵੀ ਆਲਰੇਡੀ ਉਸ ਜਿਹੜੀ ਉਹਨਾਂ ਦਾ ਬਿਲਡਿੰਗ ਐਂਡ ਜਿਹੜਾ ਬੈਲਟ ਐਂਡ ਰੋਡ ਇਨੀਸ਼ੀਏਟਿਵ ਹੈ, ਇਕਨੋਮਿਕਲ ਕੋਰੀਡੋਰ, ਉਹਨਾਂ ਨੂੰ ਲੱਗਾ ਹੋਣਾ ਵੀ ਸ਼ਾਇਦ ਇੰਡੀਆ ਨੂੰ ਨਾਨ ਪਰਮਾਨੈਂਟ ਦਾ ਕੋਈ ਬਹੁਤਾ ਹੈ ਤਾਂ ਹੈ ਨਹੀਂ, ਜੇ ਕਰ ਵੀ ਦਈਏ ਉਹਨਾਂ ਨੂੰ ਇੱਕ ਗੁੱਡਵਿਲ ਜੈਸਚਰ ਹੈ ਤਾਂ ਕਿ ਉਹਨਾਂ ਨਾਲ ਕੋਈ ਨੈਗੋਸ਼ੀਏਸ਼ਨ ਕਰ ਸਕਦੇ ਹਾਂ। ਹੁਣ ਜੂਨ ਦੇ ਵਿੱਚ ਇਸ ਗਰੁੱਪ ਤੋਂ, ਏਸ਼ੀਆ ਪੈਸੀਫਿਕ ਕੈਟਾਗਰੀ ਦੇ ਇਸ ਗਰੁੱਪ ਤੋਂ 55 ਦੇਸ਼ਾਂ ਦੇ ਇਹ ਐਂਡੋਰਸਮੈਂਟ ਇੰਡੀਆ ਲੈ ਲੈਂਦਾ ਤੇ ਜੁਲਾਈ ਅਗਸਤ, ਡੇਢ ਮਹੀਨਾ ਵੀ ਨਹੀਂ ਵਿੱਚ ਪੈਂਦਾ ਕਿ 5 ਅਗਸਤ ਨੂੰ ਕਸ਼ਮੀਰ, ਜੰਮੂ ਕਸ਼ਮੀਰ ਦਾ ਸਟੇਟਸ ਖਤਮ ਕਰ ਦਿੱਤਾ ਹੈ, ਲੋਕਡਾਊਨ ਕਰਤਾ ਹੈ। ਉਸ ਤੋਂ ਬਾਅਦ ਕੀ ਲਾਈਨ ਰਹੀ ਉਹਨਾਂ ਨੂੰ ਸੀ ਕਿ ਹੁਣ ਤਾਂ ਆਲਰੇਡੀ ਨੋਮੀਨੇਸ਼ਨ ਹੋ ਹੀ ਗਈ ਹੈ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਬੇਸ਼ੱਕ ਇਟ ਮੇ ਬੀ ਟੂ ਲੇਟ, ਆਲਰੇਡੀ ਉਹਨਾਂ ਦੀ ਰਿਕਮੈਂਡੇਸ਼ਨ ਹੋ ਚੁੱਕੀ ਹੈ, ਪਰ ਮੈਂ ਅੰਦਾਜ਼ਾ ਲਾ ਰਿਹਾ ਹਾਂ ਕਿ ਵੀ ਇਸ ਮੁੱਦੇ ਦੇ ਉੱਤੇ ਜਿੱਥੇ ਕਿ ਅਜੇ ਜੰਮੂ ਕਸ਼ਮੀਰ ਦੇ ਲੋਕਾਂ ਨਾਲ ਜੋ ਹੋ ਰਿਹਾ ਹੈ, ਸਿੱਖਾਂ ਨਾਲ ਹੋ ਰਿਹਾ ਹੈ, ਨਾਰਥ ਈਸਟ ਨਾਲ ਇਹ ਹੋ ਰਿਹਾ, ਮੈਨੂੰ ਨਹੀਂ ਪਤਾ ਕੋਈ, ਮੈਂ UN ਦੇ ਕਨਸਟੀਟਿਊਸ਼ਨ ਬਾਰੇ ਨਹੀਂ ਜਾਣਦਾ ਬਹੁਤਾ, ਪਰ ਅਜੇ ਵੀ ਜੇ ਭਾਵੇਂ 4 ਦਿਨ ਰਹਿ ਗਏ ਨੇ, ਇਹ ਗੁੱਡ ਫੇਥ ਚਾਈਨਾ ਔਰ ਪਾਕਿਸਤਾਨ ਨੇ ਇੰਡੀਆ ਨੂੰ ਬੈਕ ਕੀਤਾ ਜੂਨ 2019। ਉਸ ਤੋਂ ਬਾਅਦ ਦਾ ਜੋ ਇਹਨਾਂ ਦਾ ਵਰਤਾਰਾ ਹੈ, ਜੇ ਅਜੇ ਵੀ ਪਾਕਿਸਤਾਨ ਜਾਂ ਚਾਈਨਾ ਜਿਹੜਾ ਪਰਮਾਨੈਂਟ ਮੈਂਬਰ ਹੈ ਉਹ ਇਹਨੂੰ ਸਟਾਲ ਕਰ ਸਕਦਾ ਹੈ, ਆਬਜੈਕਟ ਕਰ ਸਕਦਾ ਹੈ, ਰੋਕ ਸਕਦਾ ਹੈ, ਤੇ ਇਹਨੂੰ ਰੋਕੋ। ਅਦਰਵਾਈਜ਼ ਇਹ ਉੱਥੇ ਬੈਠ ਕੇ ਜਿਹੜਾ ਉਹ ਅੱਗੋਂ ਕਿਵੇਂ ਆਪਣੇ ਉਸ ਐਕਸਪੈਂਸ਼ਨਿਸਟ ਡਿਜ਼ਾਈਨ ਨੂੰ, ਜੰਮੂ ਕਸ਼ਮੀਰ ਦੀ ਆਜ਼ਾਦੀ ਦੇ ਮੁੱਦੇ ਨੂੰ ਔਰ ਘੱਟ ਗਿਣਤੀਆਂ ਨਾਲ ਜੋ ਇਹ ਸਲੂਕ ਕਰ ਰਹੇ ਨੇ ਭਾਰਤ ਦੇ 200 ਮਿਲੀਅਨ ਮੁਸਲਮਾਨਾਂ ਨਾਲ, ਇਹ ਇੱਕ ਵੱਡਾ ਖਤਰਾ ਹੋਏਗਾ। ਮੈਨੂੰ ਨਹੀਂ ਪਤਾ ਕਿ ਭਾਈ ਇਹ ਆਵਾਜ਼ ਸਾਡੀ ਜੇ ਪਹੁੰਚਦੀ ਵੀ ਹੈ ਤੇ ਕਿੰਨੀ ਫਿਜ਼ੀਬਿਲਿਟੀ ਹੈ, ਪਰ ਮੈਂ ਸਮਝਦਾ ਕਿ ਚੀਨ ਔਰ ਪਾਕਿਸਤਾਨ ਇਹ ਕਹਿ ਸਕਦੇ ਨੇ ਕਿ ਭਾਈ ਅਸੀਂ ਨਹੀਂ। ਔਰ ਇੱਕ ਸਟੇਜ ਦੇ ਉੱਤੇ ਮੈਨੂੰ ਹੁਣ ਯਾਦ ਨਹੀਂ ਐਗਜ਼ੈਕਟ ਘਟਨਾ, ਜ਼ੁਲਫਿਕਾਰ ਅਲੀ ਭੁੱਟੋ ਦੇ ਜ਼ਮਾਨੇ 'ਚ ਇੱਕ ਵਾਰ ਇੰਡੀਆ ਦੀ ਇਸ ਕਿਸਮ ਦੀ ਖੇਡ ਨੂੰ ਉਹਨੇ ਪਛਾੜਿਆ ਸੀ ਭੁੱਟੋ ਨੇ, ਔਰ ਬਿਲਕੁਲ ਆਪੋਜ਼ਿਟ ਕੋਈ ਖੜਾ ਕਰਕੇ ਉਹਨੂੰ ਜਿਤਾ ਦਿੱਤਾ ਸੀ। ਸੋ ਇੰਨਾ ਤਾਂ ਨਹੀਂ ਮੈਨੂੰ ਲੱਗਦਾ ਕਿ ਭਾਈ ਇਹਨਾਂ ਦੇ ਇਹਨੇ ਸ਼ਾਰਟ ਟਾਈਮ 'ਚ ਕੋਈ ਇਹ ਕਰ ਸਕਦੇ ਨੇ ਜੁਗਾੜ, ਲੇਕਿਨ ਜੇ ਸਟਾਲ ਕੀਤਾ ਜਾ ਸਕਦਾ ਤੇ ਇਸ ਨੂੰ ਕੀਤਾ ਜਾਏ। ਔਰ ਮੈਂ ਘੜੀ ਵੱਲ ਦੇਖ ਰਿਹਾ, ਅਸੀਂ ਅਖੀਰਲਾ ਸੈਗਮੈਂਟ ਹਮੇਸ਼ਾ ਜਿਹੜਾ ਅਖੀਰਲੇ ਸੈਗਮੈਂਟ ਦੇ ਕਲੋਜ਼ਿੰਗ ਰੂਹਾਨੀਅਤ ਦੀਆਂ ਸੋਨ ਡਲੀਆਂ ਨਾਲ ਕਰਦੇ ਹਾਂ। ਔਰ ਬਾਬਾ ਫਰੀਦ ਗੰਜ ਸ਼ੱਕਰ ਜਿਹਨਾਂ ਦਾ ਕਲਾਮ ਸਿੱਖ ਸਕ੍ਰਿਪਚਰ ਜਿਹੜੇ ਸਾਡੇ ਇਟਰਨਲ ਗੁਰੂ ਨੇ, ਗੁਰੂ ਗ੍ਰੰਥ ਸਾਹਿਬ 'ਚ ਉਹਨਾਂ ਦੇ ਸ਼ਲੋਕਾਂ ਦੇ ਵਿਚਾਰ ਕਰ ਰਹੇ। ਅੱਜ 2 ਸ਼ਲੋਕ ਬਾਬਾ ਫਰੀਦ ਦੇ ਮੈਂ ਵਿਚਾਰ ਲਈ ਚੁਣੇ ਨੇ। ਦੋਨੋਂ ਹੀ ਇਨਸਾਨ ਨੂੰ ਇਹ ਯਾਦ ਦਹਾਨੀ ਕਰਵਾਉਂਦੇ ਨੇ, ਹਿਊਮਿਲਿਟੀ, ਆਜਜ਼ੀ,
ਨਿਮਰਤਾ, ਹੰਕਾਰ ਦਾ ਨਾ ਹੋਣਾ, ਅਹਮ ਦਾ ਨਾ ਹੋਣਾ, ਅਨਾ ਦਾ ਨਾ ਹੋਣਾ, ਇਹ ਕਿੰਨਾ ਜ਼ਰੂਰੀ ਹੈ ਰੱਬ ਦੇ ਨੇੜੇ ਹੋਣ ਲਈ, ਰੱਬ ਦੀ ਕੁਰਬਤ ਲਈ, ਰੱਬ ਦੇ ਨਾਲ ਜੁੜਨ ਲਈ। ਬਾਬਾ ਫਰੀਦ ਫਰਮਾਉਂਦੇ ਨੇ, ਫਰੀਦਾ ਥੀਓ ਪਵਾਹੀ ਦੱਬ, ਜੇ ਸਾਈਂ ਲੋੜੈ ਸਭ, ਇੱਕ ਛਿੰਝੈ ਬਿਆ ਲਤਾੜੀਐ, ਤਾਂ ਸਾਈਂ ਦੇ ਦਰ ਵਾੜੀਐ। ਹੁਣ ਥੀਓ ਜਿਵੇਂ ਪੋਠੋਹਾਰੀ ਚ ਜਾਂ ਅੱਜ ਨੂੰ ਸਰਾਇਕੀ ਕਹਿੰਦੇ ਨੇ, ਸਾਰੀ ਬੈਲਟ ਸਾਊਥ ਪੰਜਾਬ ਦੀ, ਉੱਥੇ ਥੀਸੀ ਹੋਸੀ ਇਹ ਲਫ਼ਜ਼ ਇਸਤੇਮਾਲ ਹੁੰਦੇ ਨੇ। ਗੁਰਬਾਣੀ ਦੇ ਵਿੱਚ ਵੀ ਨਾਨਕ ਹੋਸੀ ਵੀ ਸੱਚ ਅਸੀਂ ਪੜ੍ਹਦੇ। ਫਰੀਦਾ ਥੀਓ ਪਵਾਹੀ ਦੱਬ, ਪਵਾਹੀ ਕਹਿੰਦੇ ਨੇ ਪਹੇ ਨੂੰ, ਰਸਤੇ ਨੂੰ, ਦੱਬ ਹੁੰਦਾ ਹੈ ਘਾਹ ਫੂਸ। ਬਾਬਾ ਫਰੀਦ ਕਹਿੰਦੇ ਨੇ ਇਨਸਾਨ ਨੂੰ ਸੰਬੋਧਨ ਕਰਕੇ ਕਿ ਤੂੰ ਰਸਤੇ ਦਾ ਘਾਹ ਬਣ ਜਾ, ਪਵਾਹੀ ਦੱਬ ਉਹ ਹੋ ਜਾ, ਥੀਸੀ ਬਣ ਜਾ। ਫਰੀਦਾ ਥੀਓ ਪਵਾਹੀ ਦੱਬ, ਜੇ ਸਾਈਂ ਲੋੜੈ ਸਭ, ਕਿ ਜੇ ਉਸ ਸਾਈਂ ਨੂੰ ਤੂੰ ਮਿਲਣਾ ਚਾਹੁੰਦਾ, ਜਿਸ ਰੱਬ ਨੂੰ, ਜਿਸ ਸਾਈਂ ਨੂੰ ਸਾਰੇ ਲੱਭਦੇ ਨੇ, ਤੇਰੇ ਅੰਦਰ ਵੀ ਚਾਹਨ ਹੈ, ਤੇ ਫੇਰ ਤੂੰ ਦੱਬ ਬਣ ਜਾ, ਉਸ ਰਾਹ ਦਾ ਜਿਹੜਾ ਉਹ ਘਾਹ ਫੂਸ ਬਣ ਜਾ। ਇੱਕ ਛਿਜਿਆ ਬਿਆ ਲਤਾੜੀ, ਕਿ ਹੁਣ ਜੇ ਤੂੰ ਕਿਸੇ ਵੀ ਦੱਬ ਦੇ ਬੂਟੇ ਨੂੰ ਇਹ ਦੇਖਦਾ ਹੈ ਕਿ ਭਾਈ ਲੋਕ ਤੋੜਦੇ ਨੇ, ਤੇ ਦੱਬ ਦੇ ਬੂਟੇ ਵਾਂਗ ਜਿਹੜਾ ਲਤਾੜਿਆ ਜਾਏਗਾ ਥੱਲੇ, ਜਿਹੜਾ ਉਸ ਹਿਊਮਿਲਿਟੀ ਦੇ ਵਿੱਚ ਜੀਏਗਾ, ਤਾਂ ਦਰ ਵਾੜੀ ਸਾਈਂ ਦਾ, ਤਾਂ ਸਾਈਂ ਦਾ ਦਰ ਵਾੜੀ ਹੈ। ਤਾਂ ਜਿਹੜੇ ਲਤਾੜੇ ਜਾਣਗੇ ਉਹੀ ਸਾਈਂ ਦੇ ਦਰ ਕਬੂਲ ਹੋਣਗੇ। ਹੁਣ ਇਸ ਨੂੰ ਜਦੋਂ ਤੁਸੀਂ ਦੇਖਦੇ ਹੋ, ਅਸੀਂ ਨਿਮਰਤਾ ਦੀ ਸਿਖਰ ਹੈ ਕਿ ਜਦੋਂ ਭਗਤ ਕਬੀਰ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਦਰਜ ਹੈ, ਉਹ ਇਨਸਾਨ ਨੂੰ ਸਮਝਾਉਣ ਦੇ ਲਈ ਕਹਿੰਦੇ ਨੇ ਕਿ ਭਾਈ ਰੋੜਾ ਹੋਏ ਰੋ ਬਾਟਕਾ, ਤਜ ਮਨ ਕਾ ਅਭਮਾਨ, ਐਸਾ ਕੋਈ ਸਾਧ ਹੋਏ ਤਾਂ ਹੀ ਮਿਲੇ ਭਗਵਾਨ। ਇਹ ਪੂਰਾ ਲੰਬਾ ਸ਼ਬਦ ਹੈ ਕਿ ਤੂੰ ਪੱਥਰ ਬਣ ਜਾ, ਤਾਂ ਕਿ ਤੈਨੂੰ ਠੋਕਰਾਂ ਜਦੋਂ ਵੱਜਣ ਤੇ ਫੇਰ ਤੇਰੇ ਅੰਦਰਲੀ ਅਨਾ ਹੰਕਾਰ ਮੁੱਕੇ ਔਰ ਤੂੰ ਰੱਬ ਦੇ ਦਰ ਤੇ ਕਬੂਲ ਹੋਏ। ਫਿਰ ਉਹ ਕਹਿੰਦੇ ਨੇ ਵੀ ਨਹੀਂ, ਤੂੰ ਖਾਕ ਹੋ ਜਾ, ਮਿੱਟੀ ਬਣ ਜਾ, ਤਾਂ ਕਿ ਤੂੰ ਕਬੂਲ ਹੋਏ। ਫਿਰ ਉਹਨਾਂ ਕਿਹਾ ਕਿ ਭਾਈ ਜੇ ਤੂੰ ਮਿੱਟੀ ਵੀ ਬਣਿਆ ਤੇ ਉੱਡ ਕੇ ਅੱਖਾਂ 'ਚ ਪਏਗਾ ਔਰ ਪਾਂਦੀ ਨੂੰ ਤਕਲੀਫ ਦੇਗਾ। ਫਿਰ ਉਹਨਾਂ ਨੇ ਕਿਹਾ ਵੀ ਨਹੀਂ, ਤੂੰ ਪਾਣੀ ਬਣ ਜਾ, ਪਾਣੀ ਵਾਂਗ। ਉਹਨਾਂ ਨੇ ਕਿਹਾ ਵੀ ਪਾਣੀ ਦਾ ਵੀ ਇਹ ਗੁਣ ਹੈ, ਸੀਰਾ ਤਾਤਾ ਹੋਏ, ਕਿ ਉਹ ਗਰਮ ਵੀ ਹੁੰਦਾ ਹੈ, ਠੰਡਾ ਵੀ ਹੁੰਦਾ ਹੈ। ਤੇ ਫਿਰ ਉਹਨਾਂ ਕਿਹਾ ਕਿ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਕਿ ਰੱਬ ਦਾ ਬੰਦਾ ਇਹੋ ਜਿਹਾ ਹੋਣਾ ਚਾਹੀਦਾ ਜਿਵੇਂ ਰੱਬ ਹੈ। ਮਨ ਉਹ ਰੱਬ ਨਹੀਂ ਹੁੰਦਾ, ਪਰ ਰੱਬ ਵਾਲੇ ਗੁਣਾਂ ਦਾ ਹੋਣਾ ਜਿਹੜਾ, ਜਦੋਂ ਹੁਣ ਤੁਸੀਂ ਕਿਸੇ ਦੇ ਕੰਮ ਆਉਂਦੇ ਹੋ ਅਨਐਕਸਪੈਕਟਡਲੀ, ਤੇ ਪੰਜਾਬੀ ਚ ਆਮ ਕਹਿੰਦੇ ਨੇ ਵੀ ਤੂੰ ਤਾਂ ਰੱਬ ਬਣ ਕੇ ਬੋੜੇ। ਹੁਣ ਕੋਈ ਰੱਬ ਤਾਂ ਨਹੀਂ ਬਣ ਗਿਆ, ਪਰ ਕਿਉਂਕਿ ਰੱਬ ਦਾ ਇਹ ਬਿਰਦ ਹੈ ਕਿ ਉਹਨੇ ਹਰ ਇੱਕ ਦੀ ਮਦਦ ਕਰਨੀ ਹੈ, ਉਹਦੇ ਚ ਉਹਨੇ ਦੇਖਣਾ ਨਹੀਂ ਕਿ ਕੌਣ ਗੁਨਾਹਗਾਰ ਹੈ, ਜੋ ਮੰਗੇਗਾ ਰੱਬ ਦਿੰਦਾ। ਸੋ ਬਾਬਾ ਫਰੀਦ ਇਹ ਈਡੀਅਮ ਦੇ ਨਾਲ ਸਮਝਾਉਂਦੇ ਨੇ ਕਿ ਭਾਈ ਆਪਣੇ ਅੰਦਰੋਂ ਕੱਢ ਦੇ ਸਾਰਾ ਹੰਕਾਰ, ਆਪਣੇ ਅੰਦਰ ਨਿਮਰਤਾ ਲਿਆ। ਔਰ ਅਗਲਾ ਸ਼ਲੋਕ ਫਿਰ ਇਸ ਗੱਲ ਵੱਲ ਇਸ਼ਾਰਾ ਕਰਦੇ ਨੇ ਕਿ ਕਿਸੇ ਨੂੰ ਵੀ ਨੀਵਾਂ ਨਾ ਸਮਝੋ, ਕਿਸੇ ਨੂੰ ਵੀ ਅਪਮਾਨਿਤ ਨਾ ਕਰੋ, ਕਿਸੇ ਦਾ ਵੀ ਮਾਣ ਨਾ ਤੋੜੋ, ਕਿਸੇ ਨੂੰ ਵੀ ਜ਼ਲੀਲ ਨਾ ਕਰੋ, ਇਹ ਸਮਝ ਕੇ ਕਿ ਵੀ ਇਹਦੀ ਕੋਈ ਹੋਂਦ ਨਹੀਂ ਹੈ। ਬਾਬਾ ਫਰੀਦ ਕਹਿੰਦੇ ਨੇ, ਫਰੀਦਾ ਖਾਕ ਨਾ ਨਿੰਦੀ ਹੈ, ਖਾਕੂ ਜੇੜ ਨਾ ਕੋਏ, ਜੀਵਦਿਆਂ ਪੈਰਾਂ ਤਲੇ ਮੋਇਆ ਉੱਪਰ ਹੋਏ। ਬਾਬਾ ਫਰੀਦ ਕਹਿੰਦੇ ਨੇ ਕਿ ਭਾਈ ਈਵਨ ਖਾਕ, ਮਿੱਟੀ, ਇਸ ਨੂੰ ਵੀ ਮਾੜਾ ਨਾ ਕਹੋ, ਇਸ ਦੀ ਵੀ ਨਿੰਦਿਆ ਨਾ ਕਰੋ, ਕਿ ਖਾਕ ਤੋਂ ਵੱਡਾ, ਮਿੱਟੀ ਤੋਂ ਵੱਡਾ ਹੋਰ ਕੌਣ ਹੈ। ਫਰੀਦਾ ਖਾਕ ਨਾ ਨਿੰਦੀ ਹੈ, ਖਾਕੂ ਜੇੜ ਨਾ ਕੋਏ, ਜੀਵਦਿਆਂ ਪੈਰਾਂ ਤਲੇ। ਕਿ ਜਦੋਂ ਅਸੀਂ ਜਿਉਂਦੇ ਹਾਂ, ਦੇਖੋ ਕਿੰਨੀ ਨਿਮਰਤਾ ਉਹਦੇ ਚ, ਅਸੀਂ ਕਿੰਨੀਆਂ ਧਰਤੀਆਂ ਗਾਂਦੇ ਹਾਂ। ਥੱਲੇ ਤਾਂ ਧਰਤੀ ਹੈ, ਧਰਤੀ ਦਾ ਮਤਲਬ ਮਿੱਟੀ ਹੈ। ਪੱਥਰਾਂ ਦੇ ਉੱਤੇ ਤਾਂ ਨਹੀਂ ਅਸੀਂ ਤੁਰਦੇ, ਪੱਥਰ ਤਾਂ ਵੱਜਦਾ ਹੈ ਤੇ ਅਸੀਂ ਬਚ ਬਚਾ ਕੇ ਤੁਰਦੇ ਹਾਂ। ਅਸੀਂ ਲੱਭਦੇ ਹਾਂ ਕਿ ਕਿੱਥੇ ਨਰਮ ਧਰਤੀ ਹੈ,
ਕਹਿੰਦੇ ਕਿ ਉਸ ਖਾਕ ਨੂੰ ਨਿੰਦਦੇ ਹੋ ਜਿਹੜੀ ਹਮੇਸ਼ਾ ਤੁਹਾਡੇ ਕੰਮ ਆ ਰਹੀ ਹੈ ਕਿ ਜੀਵਦਿਆਂ ਪੈਰਾਂ ਤਲੇ ਮੋਇਆ ਉੱਪਰ ਹੋਏ, ਤੇ ਅਲਟੀਮੇਟਲੀ ਜਦੋਂ ਚਲੇ ਜਾਣਾ ਹੈ ਕਬਰ ਦੇ ਹਵਾਲੇ ਨਾਲ ਹੈ ਕਿ ਤੁਹਾਨੂੰ ਦਫਨਾ ਦਿੱਤਾ ਹੈ, ਤੁਸੀਂ ਕਬਰ ਪੁੱਟੀ ਜਾਂਦੀ ਹੈ, ਉਸ ਦੇ ਵਿੱਚ ਤੁਹਾਡਾ ਉਹ ਉਤਾਰੀ ਜਾਂਦੀ ਹੈ ਬੋਡੀ ਕਫਨ ਦੇ ਨਾਲ, ਔਰ ਉਹਦੇ ਉੱਤੇ ਫਿਰ ਮਿੱਟੀ ਪਾ ਦਿੱਤੀ ਜਾਂਦੀ ਹੈ। ਵੀ ਪਹਿਲਾਂ ਉਹ ਤੁਹਾਡੇ ਪੈਰਾਂ ਥੱਲੇ ਰਹੀ ਮਿੱਟੀ, ਫਿਰ ਤੁਹਾਡੇ ਉੱਪਰ ਆ ਗਈ। ਸੋ ਇਹ ਜਿਹੜੇ ਫਕੀਰ ਨੇ, ਰੱਬ ਦੇ ਲੋਕ ਨੇ, ਸਾਈਂ ਲੋਕ ਨੇ, ਇਹਨਾਂ ਦਾ ਇੱਕ ਤਰੀਕਾ ਸੀ ਸਮਝਾਉਣ ਦਾ, ਕਿਉਂਕਿ ਇਹਨੂੰ ਅਸੀਂ ਦੇਖ ਰਹੇ ਕਿ ਬਈ ਹਾਲਾਂ ਇਹ ਨਹੀਂ ਹੈ, ਇਹਦੇ ਬਾਰੇ ਅਸੀਂ ਇੰਗਲਿਸ਼ ਲਿਟਰੇਚਰ ਚ ਵੀ ਇੱਕ ਗ੍ਰਾਸ ਦੇ ਥੱਲੇ ਕੋਈ ਨਜ਼ਮ ਸੀ, ਮੈਨੂੰ ਉਹਦਾ ਨਹੀਂ ਆ ਰਿਹਾ, ਜਿਹਦੇ ਚ ਉਹਨਾਂ ਨੇ ਗ੍ਰਾਸ ਕਹਿ ਰਹੀ ਹੈ ਬੰਦੇ ਨੂੰ ਐਗਜ਼ੈਕਟਲੀ ਇਸੇ ਦੇ ਥੱਲੇ ਕਿ ਬਈ ਤੂੰ ਮੈਨੂੰ ਛੋਟਾ ਨਾ ਸਮਝ, ਮੈਂ ਦੇਖ ਘਾਹ ਤੇਰੇ ਥੱਲੇ ਆ ਪੈਰਾਂ ਦੇ, ਪਰ ਅਲਟੀਮੇਟਲੀ ਜਿਹੜਾ ਫਿਰ ਮੈਂ ਤੇਰੇ ਉੱਪਰ ਆਵਾਂਗਾ, ਕਿਉਂਕਿ ਜ਼ਾਹਰ ਹੈ ਕਿ ਅਲਟੀਮੇਟਲੀ ਜਦੋਂ ਇਨਸਾਨ ਨੇ ਜਾਣਾ ਹੈ, ਇਹ ਗੱਲ ਸਮਝਾਉਣ ਲਈ ਹੈ ਕਿ ਤੁਹਾਡੀ ਜ਼ਿੰਦਗੀ ਟੈਂਪਰੇਰੀ ਹੈ, ਫਾਨੀ ਹੈ। ਜਿਹਨੂੰ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ ਕਿ ਦੁਨੀਆ ਮੁਕਾਮੇ ਫਾਨੀ, ਤਹਿਕੀਕ ਦਿਲ ਦਾਨੀ, ਮਮ ਸਰ ਮੂਏ ਇਜ਼ਰਾਈਲ ਗ੍ਰਿਫਤੇ ਦਿਲ ਹੇਚ ਨਾਦਾਨੀ, ਕਿ ਮੇਰੇ ਸਿਰ ਦੇ ਵਾਲ ਮੌਤ ਦੇ ਫਰਿਸ਼ਤੇ ਇਜ਼ਰਾਈਲ ਨੇ ਫੜੇ ਹੋਏ ਨੇ। ਇਹ ਮੇਰੇ ਦਿਲ, ਮੇਰੇ ਨਾਦਾਨ ਦਿਲ, ਤੂੰ ਕਿਉਂ ਨਹੀਂ ਇਸ ਗੱਲ ਦੇ ਉੱਤੇ ਮੰਨਦਾ ਕਿ ਦੁਨੀਆ ਮੁਕਾਮੇ ਫਾਨੀ, ਕਿ ਇਹ ਦੁਨੀਆ ਫਾਨੀ ਹੈ, ਹਰ ਇੱਕ ਨੇ ਇੱਥੋਂ ਤੁਰ ਜਾਣਾ, ਤੇ ਜਿਹੜੀ ਜ਼ਿੰਦਗੀ ਮਿਲੀ ਹੈ ਉਸ ਨੂੰ ਰੱਬ ਦੀ ਇਬਾਦਤ ਦੇ ਵਿੱਚ, ਰੱਬ ਦੀ ਬੰਦਗੀ ਦੇ ਵਿੱਚ, ਰੱਬ ਦੀ ਯਾਦ ਦੇ ਵਿੱਚ, ਤੇ ਰੱਬ ਦੀ ਖਲਕਤ ਦੀ ਸੇਵਾ ਦੇ ਵਿੱਚ, ਕਿਉਂਕਿ ਖਾਲਕ ਖਲਕ ਮੈਂ ਖਾਲਕ ਕੂਲ ਰਹੋ ਸਭ ਥਾਈ। ਸੋ ਇਹੀ ਬਾਬਾ ਫਰੀਦ ਸਮਝਾਣਾ ਕਰਦੇ ਨੇ ਕਿ ਅਲਟੀਮੇਟਲੀ ਕਿਸੇ ਨੂੰ ਨੀਵਾਂ ਨਾ ਸਮਝੋ, ਕਿਸੇ ਦਾ ਤਿਰਸਕਾਰ ਨਾ ਕਰੋ, ਕਿਸੇ ਨੂੰ ਛੋਟਾ ਨਾ ਸਮਝੋ, ਔਰ ਇਸ ਗੱਲ ਦੀ ਹਕੀਕਤ ਨੂੰ ਕਿ ਈਵਨ ਉਹ ਖਾਕ ਵੀ ਜਿਹਦੀ ਸਾਡੀਆਂ ਨਜ਼ਰਾਂ 'ਚ ਕੋਈ ਕੀਮਤ ਨਹੀਂ ਹੈ, ਉਹ ਵੀ ਬਹੁਤ ਵੱਡੀ ਚੀਜ਼ ਹੈ, ਕਿਉਂਕਿ ਉਸਨੇ ਸਾਨੂੰ ਜ਼ਿੰਦਗੀ ਦੇ ਵਿੱਚ ਪੈਰਾਂ ਦੇ ਥੱਲੇ ਹੋ ਕੇ ਆਪਣਾ ਆਪ ਸਾਡੇ ਤੇ ਨਿਸ਼ਾਵਰ ਕੀਤਾ ਹੈ, ਤੇ ਜਦੋਂ ਅਸੀਂ ਮਰ ਜਾਂਦੇ ਹਾਂ ਇਹ ਸਾਡੇ ਉੱਪਰ ਆ ਕੇ ਸਾਡੀ ਉਸ ਜਿਹੜੀ ਹੈ ਮ੍ਰਿਤਕ ਸਰੀਰ ਨੂੰ ਜਿਹੜਾ ਹੈ ਉਹ ਤਹਫੁਜ਼ ਦਿੰਦੀ ਹੈ। ਇਸ ਤੋਂ ਵੱਡਾ ਕੌਣ ਹੋ ਸਕਦਾ ਹੈ? ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸਟਾਪ ਰਿਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੋਣਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ TV84 ਬੁਲਾ ਦੇ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।